Pakistan, GA Sindh Mutahida Mahas organizes massive rally in Sindh demanding independence for Sindhu Desh। ਮੈਂ ਕਿਹਾ ਜੀ ਅਸੀਂ ਗਲੋਬਲ ਲੈਵਲ ਦੇ ਉੱਤੇ ਮੰਗ ਕਰਦੇ ਹਾਂ, ਅਮਰੀਕਾ ਤੋਂ ਵੀ ਮੰਗ ਕਰਦੇ ਹਾਂ ਕਿ ਲਿਬਰੇਸ਼ਨ ਆਫ ਸਿੰਧੂ ਦੇਸ਼ ਅਲੋਂਗ ਵਿਦ ਅਦਰ ਹਿਸਟੋਰੀਕਲ ਨੇਸ਼ਨ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ, ਲਿਬਰੇਟ ਕਰਾਇਆ ਜਾਏ। Pakistan is an unnatural and fanatic religious state, has enslaved historic nations including Sindhu Desh. Pakistan's conspiracy of religious extremism and terrorism will remain unchecked in the region। ਰਾਜਨਾਥ ਸਿੰਘ ਸੈਨਿਕ ਡੇ ਦੇ ਮੌਕੇ ਤੇ ਜਾਂਦਾ ਹੈ, ਉਹ ਕਹਿੰਦਾ ਜੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਹੈ ਇਹ ਤਾਂ ਕਰਾਊਨ ਹੈ ਇੰਡੀਆ ਦਾ ਔਰ ਇਹ ਅਸੀਂ ਵਾਪਸ ਲੈਣਾ। ਫਿਰ ਉਹ ਕਹਿੰਦੇ ਨੇ ਜੀ ਪਾਕਿਸਤਾਨ ਦੀ ਟੈਰੀਟਰੀ ਦੇ ਵਿੱਚ ਆਤੰਕੀ ਟੈਰਰਿਸਟ ਟ੍ਰੇਨਡ ਕੀਤੇ ਜਾਂਦੇ ਨੇ ਜਿਹੜੇ ਕਸ਼ਮੀਰ 'ਚ ਆ ਕੇ ਗੜਬੜ ਕਰ ਰਹੇ ਨੇ। ਬਲੋਚਿਸਤਾਨ 'ਚ ਵੈਸੇ ਗੜਬੜ ਕਰਵਾਈ ਹੋਈ ਹੈ, ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਉਹਨੂੰ ਫਾਈਨੈਂਸ ਕਰਦੇ ਨੇ। ਖੈਬਰ ਪਖਤੂਨਖਵਾ 'ਚ ਫਰਦਰ ਦੀਆਂ ਤਿਆਰੀਆਂ ਨੇ ਜੋ ਤਹਿਰੀਕੇ ਤਾਲਿਬਾਨ ਪਾਕਿਸਤਾਨ ਰਾਹੀਂ ਜੋ ਉੱਥੇ ਬਿਠਾ ਕੇ ਦਹਿਸ਼ਤਗਰਦੀ ਕਰਾ ਰਹੇ ਨੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਦੁਬਾਰਾ ਸਵਾਗਤ ਹੈ। ਤਾਂ ਗੱਲਬਾਤ ਕਰਾਂਗੇ ਕਿ ਇੱਕ ਪਾਸੇ ਭਾਰਤੀ ਹਾਕਮ ਪਾਕਿਸਤਾਨ ਨੂੰ ਦਹਿਸ਼ਤਗਰਦੀ ਦਾ ਐਪੀ ਸੈਂਟਰ ਕਹਿੰਦੇ ਹਨ, ਪਰ ਦੂਸਰੇ ਪਾਸੇ ਸਿੱਧੇ ਤੌਰ ਤੇ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਕਰ ਰਹੇ ਨੇ। ਹੁਣ ਭਾਰਤੀ ਏਜੰਸੀਆਂ ਵੱਲੋਂ ਪਾਕਿਸਤਾਨ ਦੇ ਸੂਬਾ ਸਿੰਧ ਵਿੱਚ ਆਜ਼ਾਦ ਸਿੰਧੂ ਦੇਸ਼ ਦੀ ਲਹਿਰ ਨੂੰ ਹਮਾਇਤ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਜਦੋਂ ਪਾਕਿਸਤਾਨ ਦੀ ਗੱਲ ਕਰਦੇ ਹਾਂ ਤਾਂ ਅਕਸਰ ਮੇਰਾ ਇਹ ਕਹਿਣਾ ਹੁੰਦਾ ਵੀ ਸਾਡੇ ਲਈ ਸਿਰਫ ਇੱਕ ਹਮਸਾਇਆ ਮੁਲਕ ਹੀ ਨਹੀਂ ਹੈ ਜਾਂ ਗੁਰਦੁਆਰਾ ਸਾਹਿਬਾਨ ਸਾਡੇ ਹੀ ਜਿਨ੍ਹਾਂ ਦੀ ਹਿਫਾਜ਼ਤ ਕੀਤੀ ਜਾ ਰਹੀ ਹੈ ਉਹੀ ਨਹੀਂ ਨੇ। ਸਾਡੇ ਲਈ ਇੱਕ ਪਾਕ ਧਰਤੀ ਹੈ, ਪਵਿੱਤਰ ਧਰਤੀ ਹੈ, ਕਿਉਂਕਿ ਸਾਡਾ ਮੱਕਾ ਮਦੀਨਾ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਤੱਕ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਨੇ। ਔਰ ਪਾਕਿਸਤਾਨ 'ਚ ਜੋ ਕੁਛ ਵੀ ਅੰਦਰੂਨੀ ਤੌਰ 'ਤੇ ਚੱਲਦਾ ਹੈ ਪਾਰਟੀਆਂ ਦੇ ਵਿੱਚ ਜਾਂ ਕਦੇ ਕੋਈ ਫੌਜੀ ਔਰ ਸਿਵਲੀਅਨ ਹਕੂਮਤਾਂ, ਅਸੀਂ ਬੇਸ਼ੱਕ ਪ੍ਰਾਈਵੇਟਲੀ ਜਦੋਂ ਕੋਈ ਸਾਡੇ ਨਾਲ ਗੱਲ ਕਰਦਾ ਹੈ ਜਾਂ ਸਾਡੀ ਕੋਈ ਰਾਏ ਮੰਗਦਾ ਅਸੀਂ ਜ਼ਰੂਰ ਦਿੰਦੇ ਹਾਂ, ਪਰ ਅਸੀਂ ਇੱਕ ਪਾਲਿਸੀ ਦਾ ਹਿੱਸਾ ਬਣਾਇਆ ਹੋਇਆ ਕਿ ਵੀ ਤੁਸੀਂ ਆਪਣੇ ਦੋਸਤ ਨੂੰ, ਆਪਣੇ ਪਿਆਰੇ ਨੂੰ ਜਾਂ ਜਿਨ੍ਹਾਂ ਦੇ ਨਾਲ ਤੁਹਾਡਾ ਬਹੁਤ ਕੁਛ ਜਿਹੜਾ ਉਹ ਜਜ਼ਬਾਤੀ ਤੌਰ 'ਤੇ ਜੁੜਿਆ ਹੋਇਆ ਤੁਸੀਂ ਕਦੇ ਪਬਲਿਕਲੀ ਐਮਬੈਰਸ ਨਹੀਂ ਕਰਦੇ, ਪਹਿਲੀ ਗੱਲ। ਦੂਸਰਾ ਜਿਹੜਾ ਦੁਸ਼ਮਣ ਦੇ ਹੱਥ ਦੇ ਵਿੱਚ ਅਸੀਂ ਇੰਡੀਅਨ ਸਿਸਟਮ ਖਾਸ ਤੌਰ 'ਤੇ ਐਸਾ ਕੋਈ ਟੂਲ ਨਹੀਂ ਦੇਣਾ ਚਾਹੁੰਦੇ ਜਿਹਦੇ ਥੱਲੇ ਉਹ ਫਰਦਰ ਜਿਹੜਾ ਪਾਕਿਸਤਾਨ ਨੂੰ ਨੀਵਾਂ ਦਿਖਾਉਣ। ਅਸੀਂ ਪਾਕਿਸਤਾਨ ਦੀ ਖੁਸ਼ਹਾਲੀ, ਸਟੇਬਿਲਿਟੀ ਔਰ ਅਮਨ ਇਸ ਦੀ ਕਾਮਨਾ ਕਰਦੇ ਹਾਂ। ਇਸ ਲਈ ਅਸੀਂ ਅੰਦਰੂਨੀ ਸਿਆਸਤ ਦੇ ਵਿੱਚ ਪਾਰਟੀ ਪੋਲੀਟਿਕਸ ਕੀ ਚੱਲਦੀ ਹੈ, ਅਦਾਲਤੀ ਫੈਸਲੇ ਕੀ ਆਉਂਦੇ ਨੇ। ਅੱਜ ਕਿਸੇ ਅਦਾਲਤ ਨੇ ਜੇ ਕੋਈ ਫੈਸਲਾ ਦਿੱਤਾ, ਉੱਪਰਲੀ ਅਦਾਲਤ ਜਾ ਕੇ ਉਹਨੂੰ ਛੱਡ ਦੇਗੀ, ਉਸ ਫੈਸਲੇ ਨੂੰ ਬਦਲ ਦੇਗੀ, ਕਿਉਂਕਿ ਬਹੁਤ ਵਾਰ ਜੋ ਮੁਕੱਦਮੇ ਜਾਂ ਦੂਸਰੇ ਨੇ ਉਹਨਾਂ ਨੂੰ ਵੀ ਇੱਕ ਸਿਆਸੀ ਜਿਹੜਾ ਵੈਪਨ ਵਜੋਂ ਹੀ ਵਰਤਿਆ ਜਾਂਦਾ ਕਿ ਕੌਣ ਕਿੱਥੇ ਕਿਵੇਂ ਕਰਦਾ ਹੈ। ਇਸ ਲਈ ਜਦੋਂ ਸਾਡੇ ਵੀ ਜਿਵੇਂ ਮੁਹੰਮਦ ਯੂਨਸ ਸਾਹਿਬ ਸਾਡੇ ਵੀਰ ਨੇ ਔਰ ਸਾਨੂੰ ਪਿਆਰ ਕਰਦੇ ਨੇ, ਲੇਕਿਨ ਅਸੀਂ ਸਮਝਦੇ ਹਾਂ ਵੀ ਤੁਸੀਂ ਵੀ ਇਵੇਂ ਨਾ ਕਰੋ ਕਿ ਵੀ ਅਸੀਂ ਜਿਹੜਾ ਕਿਸੇ ਵੀ ਇੱਕ ਧਿਰ ਦੇ ਨਾਲ ਅਸੀਂ ਨਹੀਂ, ਅਸੀਂ ਪਾਕਿਸਤਾਨੀ ਆਵਾਮ ਦੇ ਨਾਲ ਹੈ, ਪਾਕਿਸਤਾਨੀ ਸਟੇਟ ਦੇ ਨਾਲ ਹੈ, ਉਹਦੀ ਵੈਲ ਵਿਸ਼ਰ ਹੈ। ਲੇਕਿਨ ਪ੍ਰਾਈਵੇਟਲੀ ਠੀਕ ਹੈ ਸਾਡੇ ਵੀ ਵਿਊ ਹੋ ਸਕਦੇ ਨੇ, ਲੇਕਿਨ ਪਬਲਿਕਲੀ ਅਸੀਂ ਕੋਈ ਵੀ ਇਸ ਕਿਸਮ ਦੀ ਲਾਈਨ ਤੋਂ ਗੁਰੇਜ਼ ਕਰਦੇ ਹਾਂ। ਪਰ ਇੱਕ ਪਾਸੇ ਤਾਂ ਪਾਕਿਸਤਾਨ ਦਾ ਇੱਕ ਵੱਡਾ ਹਿੱਸਾ ਇਸ ਕਿਸਮ ਦੀਆਂ ਬਹਿਸਾਂ 'ਚ ਉਲਝਿਆ ਹੋਇਆ ਵੀ ਕਿਹਨੇ ਕਿਹਨੂੰ ਕੀ ਕਿਹਾ, ਬਾਹਰ ਕੀ ਕਿਹਾ, ਅੰਦਰ ਕੀ ਕਿਹਾ, ਚੱਲ ਕੀ ਰਿਹਾ। ਲੇਕਿਨ ਇਹ ਗੱਲ ਮੈਂ ਦੁੱਖ ਦੇ ਨਾਲ ਹੀ ਕਹਿੰਦਾ ਵੀ ਜੇ ਤੁਸੀਂ ਮੁਲਕ ਕੀ ਹੁੰਦਾ ਇਸ ਨੂੰ ਦੇਖਣਾ ਹੈ ਤਾਂ ਭਾਰਤ ਦੇ 20 ਕਰੋੜ ਮੁਸਲਮਾਨਾਂ ਦਾ ਹਾਲ ਦੇਖ ਲਓ ਕੀ ਹੈ। ਬਿਲਕੁਲ ਤੁਸੀਂ ਖੁਸ਼ਕਿਸਮਤ ਹੋ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵਰਗਾ ਫਾਰਸਾਈਟਡ ਲੀਡਰ ਜਿਹੜਾ ਪੇਸ਼ਵਾ ਤੁਹਾਨੂੰ ਮਿਲਿਆ, ਜਿਸ ਨੇ ਤੁਹਾਨੂੰ ਮੁਲਕ ਬਣਾ ਕੇ ਦੇ ਦਿੱਤਾ ਤੇ ਇਸ ਦੀ ਕਦਰ ਕਰੋ, ਇਸ ਦੇ ਉੱਤੇ ਫਖਰ ਕਰੋ, ਕਦਰ ਕਰੋ। ਔਰ ਕੁਛ ਮਾਮਲੇ ਮੁੱਦੇ ਜਿਹੜੇ ਨੇ ਉਹ ਜ਼ਰੂਰੀ ਨਹੀਂ ਕਿ ਹਰ ਚੀਜ਼ ਗਾਲੀ ਗਲੋਚ ਦੇ ਨਾਲ ਨਜਿੱਠੀ ਜਾਂਦੀ ਹੈ
ਜਾਂ ਮੁਕੱਦਮੇਬਾਜ਼ੀਆਂ ਨਾਲ ਨਜਿੱਠੀ ਜਾਂਦੀ ਹੈ ਜਾਂ ਡਾਂਗ ਸੋਟੇ ਨਾਲ ਨਜਿੱਠੀ ਜਾਂਦੀ ਹੈ। ਤੁਹਾਨੂੰ ਇਹ ਹੋਣਾ ਚਾਹੀਦਾ ਵੀ ਕਿਵੇਂ ਚਾਰ ਚੁਫੇਰੇ। ਹੁਣ ਜੇ ਫਲਸਤੀਨੀਆਂ ਦੀ ਮੰਦਹਾਲੀ ਹੈ, ਗਜ਼ਾ ਦੇ ਵਿੱਚ 16% ਪਾਪੂਲੇਸ਼ਨ ਜਿਹੜੀ ਹੈ ਵਾਈਪ ਆਊਟ ਕਰਤੀ ਉਹਨਾਂ ਨੇ, ਇਜ਼ਰਾਈਲ ਨੇ ਬੰਬਾਰਡ ਕਰਕੇ 2/3 ਉਹਨਾਂ 'ਚ ਔਰਤਾਂ ਔਰ ਬੱਚੇ ਸੀ। ਤੇ ਅਸੀਂ ਤਾਂ ਇਹੀ ਰਿਗਰੈਟ ਕਰਦੇ ਹਾਂ ਵੀ ਜੇ ਇੱਕ ਵੀ ਸਿੱਖ ਮੁਲਕ ਹੋਰ ਹੁੰਦਾ ਤੇ ਸਾਡੀ ਖਾਲਿਸਤਾਨ ਦੀ ਤਹਿਰੀਕ ਦੇ ਵਿੱਚ ਕੋਈ ਹੁੰਦਾ ਵੀ ਤੁਹਾਡੇ ਕੋਲ ਤਾਂ 57 ਮੁਲਕ ਨੇ। ਪਰ ਤੁਸੀਂ ਜੋ ਨਜ਼ਰ ਆਉਂਦਾ ਹੈ ਸਭ ਕੁਝ ਦੇ ਬਾਵਜੂਦ ਜੇ ਇਹੀ ਕੁਛ ਕਰਨਾ ਹੈ ਤੇ ਫਿਰ ਕੋਈ ਅੱਲਾਹ ਤਾਲਾ, ਕੋਈ ਰੱਬ, ਉਸ ਤੋਂ ਅਸੀਂ ਕਿਹੜੀ ਖੈਰਾਤ ਮੰਗਦੇ ਹਾਂ ਜਾਂ ਕਿਹੜੀ ਖੈਰ ਮੰਗਦੇ ਹਾਂ। ਹੁਣ ਇੰਡੀਅਨ ਸਟੇਟ, ਔਰ ਮੈਂ ਕਿਸੇ ਨਾ ਕਿਸੇ ਹਵਾਲੇ ਨਾਲ ਜਦੋਂ ਗੱਲ ਕਰਦਾ ਇਹ ਦੱਸਣ ਦੇ ਲਈ ਕਿ ਇੰਡੀਅਨ ਸਟੇਟ ਕਿਵੇਂ ਉਹਨਾਂ ਨੇ ਤਾਲਿਬਾਨ ਸਰਕਾਰ ਨਾਲ ਅਫਗਾਨਿਸਤਾਨ 'ਚ ਖੋਲ੍ਹ ਲਿਆ ਆਪਣਾ। ਇਕੱਲਾ ਖੋਲ੍ਹਿਆ ਹੀ ਨਹੀਂ, ਤੁਸੀਂ ਦੇਖੋਗੇ ਕਿ ਵੀ ਜਿਸ ਲੈਵਲ 'ਤੇ ਜਾ ਕੇ ਉਹਨਾਂ ਨੇ ਉਹਨਾਂ ਨੂੰ ਵਰਤ ਕੇ ਪਾਕਿਸਤਾਨ ਦੀ ਸਰਹੱਦ ਦੇ ਉੱਤੇ ਜੋ ਕਾਰਵਾਈਆਂ ਕਰਾਈ, ਪਾਕਿਸਤਾਨ ਨੂੰ ਰੀਟੈਲੀਏਟ ਕਰਨਾ ਪਿਆ। ਔਰ ਅਸੀਂ ਉਸ ਨੂੰ ਜਸਟੀਫਾਈ ਇਸ ਲਈ ਨਹੀਂ ਕਰਦੇ ਕਿ ਭਾਈ ਇੰਡੀਅਨ ਸਟੇਟ ਜੋ ਕੁਛ ਉੱਥੇ ਕਰ ਰਹੀ ਹੈ ਉਹ ਕਿਸੇ ਵੀ ਲਿਹਾਜ਼ ਨਾਲ ਉਹ ਤਾਂ ਡਾਇਰੈਕਟਲੀ ਦਖਲ ਅੰਦਾਜ਼ੀ ਹੈ ਕਿਸੇ ਦੀ ਪਾਲਿਸੀ 'ਚ। ਔਰ ਜਿਵੇਂ ਕੁਲਭੂਸ਼ਣ ਯਾਦਵ ਵਰਗਿਆਂ ਨੂੰ ਭੇਜ ਕੇ ਬਲੋਚਿਸਤਾਨ ਦੀ ਸਾਰੀ ਮੂਵਮੈਂਟ ਜਿਹੜੀ ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ ਜਾਂ ਦੂਜੇ ਇੰਡੀਅਨ ਸਿਸਟਮ ਦੀ ਕ੍ਰੀਏਸ਼ਨ ਹੈ। ਹੁਣ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਿਹੜੀ ਹੈ ਉਹ ਫੰਡਡ ਹੈ ਇਹਨਾਂ ਰਾਹੀਂ, ਔਰ ਕਿਉਂਕਿ ਤਾਲਿਬਾਨ ਹਕੂਮਤ ਖੁਦ ਫਾਈਨੈਂਸ਼ੀਅਲ ਕਰੰਚ ਹੈ, ਉਹਨਾਂ ਨੂੰ ਦੇ ਕੇ ਜਿਹੜਾ ਉਹ ਰੈਂਟ 'ਤੇ ਉਹਨਾਂ ਨੂੰ ਵੀ ਲਿਆ ਹੋਇਆ, ਉਹਨਾਂ ਨੂੰ ਵੀ ਵਰਤ ਰਿਹਾ ਨੇ ਪਾਕਿਸਤਾਨ ਦੇ ਖਿਲਾਫ। ਹੁਣ ਅੱਜ ਜਦੋਂ ਮੈਂ ਇੱਕ ਖਬਰ ਦੇਖੀ, ਦੋ ਖਬਰਾਂ ਸਾਈਮਲਟੇਨੀਅਸਲੀ ਸੀ ਕਿ ਇੱਕ ਪਾਸੇ ਤਾਂ ਇੰਡੀਆ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਕਿਹਾ ਕਿ ਟੈਰਰਿਜ਼ਮ ਨੀਡਸ ਟੂ ਬੀ ਫਾਟ ਟੂਥ ਐਂਡ ਨੇਲ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਰੀਟਰੇਟਸ ਇੰਡੀਆਜ਼ ਫਰਮ ਪੋਜੀਸ਼ਨ। ਔਰ ਉਹਨਾਂ ਨੇ ਇਹਨੂੰ ਵੀ ਪਾਕਿਸਤਾਨ ਦੇ ਖਿਲਾਫ ਇਹ ਕਿਹਾ ਕਿ ਵੀ ਪਾਕਿਸਤਾਨ ਦੇ ਉੱਤੇ ਅਟੈਕ ਕਰਦੇ ਆ, ਵੇਲਡ ਅਟੈਕ। ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੇ ਸਪੋਕਸਪਰਸਨ ਰਣਧੀਰ ਜਸਵਾਲ ਨੇ ਕਿਹਾ ਕਿ ਜੀ ਇੰਡੀਆ ਹੈਜ਼ ਕਾਲਡ ਆਊਟ ਕੰਟਰੀਜ਼ ਹੂ ਪ੍ਰਮੋਟ ਕ੍ਰਾਸ ਬਾਰਡਰ ਟੈਰਰਿਜ਼ਮ। ਰਾਜਨਾਥ ਸਿੰਘ ਸੈਨਿਕ ਡੇ ਦੇ ਮੌਕੇ 'ਤੇ ਜਾਂਦਾ ਹੈ, ਉਹ ਕਹਿੰਦਾ ਜੀ ਪਾਕਿਸਤਾਨ ਆਕੂਪਾਈਡ ਕਸ਼ਮੀਰ ਜਿਹੜਾ ਹੈ ਇਹ ਤਾਂ ਕਰਾਊਨ ਹੈ ਇੰਡੀਆ ਦਾ ਔਰ ਇਹ ਅਸੀਂ ਵਾਪਸ ਲੈਣਾ। ਫਿਰ ਉਹ ਕਹਿੰਦੇ ਨੇ ਜੀ ਪਾਕਿਸਤਾਨ ਦੀ ਟੈਰੀਟਰੀ ਦੇ ਵਿੱਚ ਆਤੰਕੀ ਟੈਰਰਿਸਟ ਟ੍ਰੇਨਡ ਕੀਤੇ ਜਾਂਦੇ ਨੇ ਜਿਹੜੇ ਕਸ਼ਮੀਰ 'ਚ ਆ ਕੇ ਗੜਬੜ ਕਰ ਰਹੇ ਨੇ। ਹੁਣ ਇਸ ਦੇ ਉੱਤੇ ਹੀ ਰਾਜਨਾਥ ਸਿੰਘ ਦੇ ਬਿਆਨ ਤੋਂ ਬਾਅਦ ਇਹ ਐਕਸਟਰਨਲ ਅਫੇਅਰਸ ਮਿਨਿਸਟਰੀ ਇਹ ਕਹਿ ਰਹੀ ਹੈ ਕਿ ਜੀ ਇਹ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਇਜ਼ ਬੀਇੰਗ ਯੂਜ਼ਡ ਟੂ ਆਪਰੇਟ ਟੈਰਰਿਜ਼ਮ ਐਂਡ ਟੈਰਰਿਸਟ ਟ੍ਰੇਨਿੰਗ ਕੈਂਪਸ ਸਟਿਲ ਆਪਰੇਟ ਦੇਅਰ। ਹੁਣ ਇੱਕ ਪਾਸੇ ਤਾਂ ਇਹ ਪੂਰਾ ਫੁੱਲ ਸਕੇਲ ਉਹਨਾਂ ਨੇ ਖੋਲ੍ਹਿਆ ਹੋਇਆ, ਪਰ ਦੂਜੀ ਖਬਰ 'ਤੇ ਜਦੋਂ ਮੇਰੀ ਨਜ਼ਰ ਪਈ, ਹਾਲਾਂ ਉਹਦੇ ਐਂਡ 'ਚ ਉਹਨਾਂ ਨੇ ਆਪਣੇ ਆਪ ਨੂੰ ਡਿਸਐਸੋਸੀਏਟ ਕਰਨ ਦੀ ਕੋਸ਼ਿਸ਼ ਕੀਤੀ ਕਿ ਜੀ ਦਾ ਸਟੋਰੀ ਹੈਜ਼ ਕਮ ਫਰੋਮ ਏ ਸਿੰਡੀਕੇਟਡ ਫੀਡ ਐਂਡ ਹੈਜ਼ ਨਾਟ ਬੀਨ ਐਡੀਟਡ ਬਾਈ ਦਾ ਟ੍ਰਿਬਿਊਨ ਸਟਾਫ। ਲੇਕਿਨ ਇਹ ਡੈਲੀਬਰੇਟ ਸਟੋਰੀਜ਼ ਇੰਡੀਅਨ ਮੀਡੀਆ 'ਚ ਪ੍ਰਮੋਟ ਕੀਤੀਆਂ ਜਾ ਰਹੀਆਂ ਵੀ ਬਲੋਚਿਸਤਾਨ 'ਚ ਵੈਸੇ ਗੜਬੜ ਕਰਵਾਈ ਹੋਈ ਹੈ। ਉਹਨਾਂ ਨੂੰ ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਉਹਨੂੰ ਫਾਈਨੈਂਸ ਕਰਦੇ ਨੇ। ਖੈਬਰ ਪਖਤੂਨਖਵਾ 'ਚ ਫਰਦਰ ਦੀਆਂ ਤਿਆਰੀਆਂ ਨੇ ਜੋ ਤਹਿਰੀਕੇ ਤਾਲਿਬਾਨ ਪਾਕਿਸਤਾਨ ਰਾਹੀਂ ਜੋ ਉੱਥੇ ਬਿਠਾ ਕੇ ਦਹਿਸ਼ਤਗਰਦੀ ਕਰਾ ਰਹੇ ਨੇ। ਸਿੰਧ ਜਿਸ ਦੇ ਵਿੱਚ ਇੱਕ ਸਟੇਜ ਦੇ ਉੱਤੇ ਜਿਹੜਾ ਇਹਨਾਂ ਨੇ GA ਸਿੰਧ ਨਾਂ ਦੇ ਥੱਲੇ ਇੱਕ ਅੱਧੀ ਮੂਵਮੈਂਟ ਖੜੀ ਰੱਖੀ ਇਹਨਾਂ ਨੇ ਸ਼ੁਰੂ 'ਚ ਵੀ, ਪਰ ਹੁਣ ਜਿਸ ਲੈਵਲ ਦਾ ਇੱਕ ਵੱਡੀ ਉਹਦੀ ਪਿਕਚਰ ਹੈ, ਉਹਦੀ ਪ੍ਰੋਟੈਸਟ ਪਲਾਨ ਕੀਤਾ ਹੋਇਆ। ਔਰ ਇਹ ਖਬਰ ਹੈ ਪਾਕਿਸਤਾਨ JSMM GA ਸਿੰਧ ਮੁਤਾਹਿਦਾ ਮਹਾਜ਼, ਇਹ ਕੋਈ ਨਵੀਂ ਧਿਰ ਖੜੀ ਕਰ ਦਿੱਤੀ, organizes massive rally in Sindh demanding independence for ਸਿੰਧੂ ਦੇਸ਼। ਹੁਣ ਜਿਹੜਾ GA ਸਿੰਧ ਤੋਂ ਸਿੰਧੂ ਦੇਸ਼ ਬਣਾ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜੀ GA ਸਿੰਧ ਮੁਤਾਹਿਦਾ ਮਹਾਜ਼ ਹੈ ਉਹਨੇ ਜਿਹੜੀ ਹੈ ਸੈਨ ਸਿੰਧ ਦੇ ਵਿੱਚ ਇੱਕ ਵੱਡੀ ਜਿਹੜੀ ਹੈ ਉਹ ਪ੍ਰੋਟੈਸਟ ਰੈਲੀ ਕੀਤੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਸਿੰਧੂ ਦੇਸ਼ ਜਿਹੜਾ ਹੈ ਉਹ ਇੰਡੀਪੈਂਡੈਂਟ ਨੇਸ਼ਨ ਸਿੰਧੀ ਲੋਕਾਂ ਦਾ ਬਣਾਇਆ ਜਾਏ। ਔਰ ਇਸ ਨੂੰ ਉਹਨਾਂ ਨੇ ਚੁਣਿਆ ਬਰਥ ਐਨੀਵਰਸਰੀ ਆਫ GM ਸੈਯਦ ਦਾ ਫਾਊਂਡਰ ਆਫ ਦਾ ਸਿੰਧੂ ਦੇਸ਼ ਮੂਵਮੈਂਟ, ਉਹਦੇ ਜਨਮ ਐਨੀਵਰਸਰੀ ਨੂੰ ਚੁਣਿਆ। ਔਰ ਉਹਨਾਂ ਨੇ ਕਿਹਾ ਜੀ ਅਸੀਂ ਗਲੋਬਲ ਲੈਵਲ ਦੇ ਉੱਤੇ ਮੰਗ ਕਰਦੇ ਹਾਂ, ਅਮਰੀਕਾ ਤੋਂ ਵੀ ਮੰਗ ਕਰਦੇ ਹਾਂ ਕਿ ਲਿਬਰੇਸ਼ਨ ਆਫ ਸਿੰਧੂ ਦੇਸ਼ ਅਲੋਂਗ ਵਿਦ ਅਦਰ ਹਿਸਟੋਰੀਕਲ ਨੇਸ਼ਨ ਸਾਨੂੰ ਪ੍ਰੋਟੈਕਸ਼ਨ ਦਿੱਤੀ ਜਾਏ, ਲਿਬਰੇਟ ਕਰਾਇਆ ਜਾਏ। ਔਰ ਇਹ ਕਿਉਂਕਿ ਪਾਕਿਸਤਾਨ ਇੱਕ ਫੈਨੇਟਿਕਲ ਰਿਲੀਜੀਅਸ ਸਟੇਟ ਹੈ, Pakistan is an unnatural and fanatic religious state
has enslaved historic nations including Sindhu Desh. Pakistan's conspiracy of religious extremism and terrorism will remain unchecked in the region. ਔਰ ਅਪੀਲ ਕਿਉਂ ਕਰ ਰਹੇ ਨੇ? ਉਹਨਾਂ ਨੇ ਕਿਹਾ ਜੀ ਅਸੀਂ ਇੰਟਰਨੈਸ਼ਨਲ ਕਮਿਊਨਿਟੀ ਨੂੰ particularly the United States to take decisive action. We call on all overall nations of the world, particularly the United States, to immediately seize all financial and military assistance to Pakistan. ਹੁਣ ਇਹ ਦੁਸ਼ਮਣ ਤਾਂ ਇਸ ਲੈਵਲ ਤੱਕ ਡੀਲ ਕਰ ਰਿਹਾ ਅੱਛਾ ਤੇ ਜਿਹੜੇ ਸਾਡੇ ਵੀਰ ਨੇ ਚਲੋ ਉੱਥੇ ਤਾਂ ਕੀ ਕਰਦੇ ਹੋਣਗੇ ਈਵਨ ਅਸੀਂ ਆਪਣੇ ਲਾਈਵ ਚੈਟ ਤੇ ਦੇਖ ਰਹੇ ਹਾਂ ਵੀ ਕਿਸ ਕਿਸਮ ਦੀ ਅਸੀਂ ਬਹਿਸ ਸੋ ਇੱਕ ਭਰਾ ਦੇ ਨਾਤੇ ਹੀ ਭਰਾਓ ਤੁਹਾਨੂੰ ਇਹ ਅਸੀਂ ਸਲਾਹ ਹੀ ਦੇ ਸਕਦੇ ਹਾਂ ਕਿ ਸਿਰ ਜੋੜ ਕੇ ਬੈਠੋ ਤੁਹਾਡੇ ਕੋਲ ਇੱਕ ਮੁਲਕ ਹੈ ਜਿਹਦੇ ਕੋਲ ਸਾਰੀਆਂ ਬਹੁਤ ਸਾਰੇ ਜਿਹੜੀ ਇਹ ਚੀਜ਼ਾਂ ਦੇ ਨਾਲ ਰੱਬ ਨੇ ਤੁਹਾਨੂੰ ਨਵਾਜਿਆ ਬਿਲਕੁਲ ਤੇ ਇਵੇਂ ਜਿਹੜਾ ਤਮਾਸ਼ਾ ਨਾ ਬਣਾਓ ਅਦਰਵਾਈਜ਼ ਦੁਸ਼ਮਣ ਜੋ ਕਰ ਰਿਹਾ ਹੈ ਉਹ ਤੁਹਾਨੂੰ ਨਜ਼ਰ ਆ ਰਿਹਾ ਉਹੀ ਕੁਝ ਸਿੰਧ ਦੇ ਵਿੱਚ ਵੀ ਇਹ ਕਰਨ ਜਾ ਰਹੇ ਨੇ ਜੋ ਇਹਨਾਂ ਨੇ ਬਲੋਚਿਸਤਾਨ ਔਰ ਇਹ ਤਹਿਰੀਕ ਤਾਲਿਬਾਨ ਪਾਕਿਸਤਾਨ ਰਾਹੀਂ ਕਰ ਰਹੇ ਨੇ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥਲੇ ਨੇ ਬ੍ਰੇਕ ਔਰ ਵਿਊਅਰਸ ਤੁਸੀਂ ਕਿਤਨੇ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ